ਇਹਨਾਂ ਗਿਨਾਂ ਦੇ ਅੰਦਰ ਉਹ ਪਾਵਰ ਦੀ ਭੁੱਖ ਸੀ। ਬਾਦਲਾਂ ਨੇ ਅਕਾਲੀ ਦਲ ਦਾ ਸਿੱਖ ਕਰੈਕਟਰ ਬਦਲ ਕੇ ਜੀ ਇਹ ਪੰਜਾਬੀ ਪਾਰਟੀ ਹੈ, ਸੰਵਿਧਾਨ ਵੀ ਦੋ ਲਈ ਫਿਰਦੇ ਨੇ। ਇੱਕ ਮਰ ਗਿਆ ਜਿਹਨੇ ਇਹਨਾਂ ਦੇ ਸੰਵਿਧਾਨ ਨੂੰ ਵੀ ਚੈਲੰਜ ਕੀਤਾ ਸੀ ਕਿ ਅਸਲੀ ਤਾਂ ਸਿੱਖੀ ਦਾ ਸੰਵਿਧਾਨ ਹੈ। ਜਿਹੜਾ 5 ਵਾਰ ਜਿਸ ਪਾਰਟੀ ਦੀ ਹਕੂਮਤ ਦਾ ਚੀਫ ਮਿਨਿਸਟਰ ਰਿਹਾ ਹੋਏ, ਹਾਲ ਇਹ ਹੋਏ ਕਿ ਅੱਜ ਸਿਰਫ 3 ਮੈਂਬਰ ਉਹਦੇ ਅਸੈਂਬਲੀ 'ਚ ਹੋਣ, 117 ਚੋਂ, ਔਰ 13 ਮੈਂਬਰ ਪਾਰਲੀਮੈਂਟ 'ਚੋਂ ਇੱਕ, ਔਰ ਤੋਏ ਹੋ ਰਹੀ ਹੋਏ, ਔਰ ਫਿਰ ਵੀ ਜਿਹੜਾ ਕੋਈ ਗੱਦੀ ਨਾਲ ਚੰਬੜਿਆ ਹੋਏ। ਗੱਲ ਇਕੱਲਾ ਇਹ ਨਹੀਂ ਹੈ ਵੀ ਸੁਖਬੀਰ ਬਾਦਲ ਲਾਂਭੇ ਹੋ ਜਾਏ ਤੇ ਬਾਕੀ ਜਿਹੜੇ ਅਲੀ ਬਾਬਾ 40 ਚੋਰ ਨੇ ਉਹਨਾਂ ਦੇ ਹਵਾਲੇ ਹੋ ਜਾਏ ਜਾਂ ਕੋਈ ਉਹਨਾਂ 'ਚੋਂ ਹੋਰ ਨਿਕਲ ਆਏਗਾ। ਇਹ ਮਰਿਆ ਪਿਆ ਸਾਰਾ ਜਿਹੜਾ ਸੱਪ ਸਾਰਿਆਂ ਨੇ ਰਲ ਮਿਲ ਕੇ ਆ ਕੇ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਦੇ ਗਲ ਦੁਆਲੇ ਪਾ ਦਿੱਤਾ ਕਿ ਭਾਈ ਇਹਦੇ 'ਚੋਂ ਜਿੰਦਾ ਉਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਜਾਨ ਫੂਕੋ ਤੇ ਫਿਰ ਅਕਾਲੀ ਦਲ ਦੀਆਂ ਵਾਗਾਂ ਸਾਡੇ ਹੱਥ ਫੜਾਓ। ਮੈਨੂੰ ਲੱਗਦਾ ਕਿ ਵੀ ਇਹ ਇਸ 'ਚੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੋਣਾ। ਜਿਹਨੂੰ ਅਸੀਂ ਤਖਤ ਆਫ ਦਾ ਟੈਂਪੋਰਲ ਕਹਿੰਦੇ ਹਾਂ, ਮੀਰੀ ਦਾ ਤਖਤ ਕਹਿੰਦੇ ਹਾਂ, ਉਹਨੂੰ ਅਸੀਂ ਅੱਜ ਉਹ ਪਾਠ ਸੁਣਾਉਣ ਤੇ ਜਿਹੜਾ ਉਹ ਕੀਰਤਨ ਸੁਣਨ ਦੀਆਂ ਸਜ਼ਾਵਾਂ ਦੇ ਨਾਲ ਜੋੜ ਕੇ ਔਰ ਇਹਨੂੰ ਵਿੱਚੇ ਜੀ ਮਿਲਗੋਬਾ ਕਰ ਰਹੇ। ਸੋ ਮੈਨੂੰ ਨਹੀਂ ਲੱਗਦਾ ਵੀ ਇਸ ਸਾਰੇ 'ਚੋਂ ਕੋਈ ਕੱਢਣ ਪਾਉਣ ਨੂੰ ਹੋਣਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 104 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਦਮ ਤੋੜ ਰਿਹਾ ਲੱਗਦਾ ਜਾਪਦਾ ਹੈ। ਅਕਾਲੀ ਦਲ ਬਾਗੀ ਧਿਰ ਅਤੇ ਸੱਤਾਧਾਰੀ ਧਿਰ ਦੋਵੇਂ ਨੇ ਜਿਹੜੇ ਅਕਾਲ ਤਖਤ ਵੱਲ ਰੁਖ ਕੀਤਾ ਹੋਇਆ ਹੈ ਔਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਬਾਦਲ ਦਲ ਵੱਲੋਂ ਸਥਾਪਿਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਿੱਚ ਕੋਈ ਉਸਾਰੂ ਰੋਲ ਨਿਭਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਜਿਹੜੇ YouTube ਚੈਨਲ ਪੰਜਾਬ 'ਚੋਂ ਆਪਰੇਟ ਹੁੰਦੇ ਨੇ, ਮੋਸਟਲੀ ਉਹਨਾਂ ਦਾ ਫੋਕਸ ਇਸ ਗੱਲ ਦੇ ਉੱਤੇ ਹੀ ਹੁੰਦਾ ਹੈ ਕਿ ਜੀ ਕਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਿਆ, ਬਾਗੀ ਧੜਾ ਮਿਲਿਆ। ਫਿਰ ਸੁਖਬੀਰ ਬਾਦਲ ਨੇ ਟਵੀਟ ਕੀਤਾ ਜੀ ਕਿ ਮੈਂ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ। ਫਿਰ ਇਹਨਾਂ ਨੇ ਸ਼ਾਇਦ ਟਾਈਮਜ਼ ਆਫ ਇੰਡੀਆ, ਇਹਨਾਂ ਦੇ ਐਡੀਟਰ ਨੇ, ਅਸਿਸਟੈਂਟ ਐਡੀਟਰ IP ਸਿੰਘ, ਉਹਨਾਂ ਦੀ ਸਟੋਰੀ ਹੈ ਕਿ ਸਾਬਕਾ ਇੰਸਪੈਕਟਰ ਜਨਰਲ ਪੁਲਿਸ ਰਣਬੀਰ ਸਿੰਘ ਖੱਟੜਾ ਜਿਹੜੇ ਬਾਦਲਾਂ ਦੇ ਵੀ ਨੇੜੇ ਸੀ ਔਰ DIG ਹੁੰਦੇ ਆ, ਉਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ, ਇਹ ਸਾਰੇ ਮੁੱਦਿਆਂ ਦੀ ਜਿਹੜੀ ਕੋਈ ਸਿੱਟ ਬਣਾਈ ਸੀ ਉਸ ਨੂੰ ਵੀ ਹੈਡ ਕੀਤਾ ਸੀ ਕਿ ਇਹ ਜਿਹੜੇ ਰਣਬੀਰ ਸਿੰਘ ਖੱਟੜਾ ਸਾਬਕਾ IG ਨੇ ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਨੇ ਔਰ ਉਹਨਾਂ ਨੇ ਬਹੁਤ ਸਾਰੀ ਅੰਦਰੂਨੀ ਜਾਣਕਾਰੀ ਜਿਹੜੀ ਕਿ ਉਹਨਾਂ ਦੀ ਤਫਸ਼ੀਸ਼ ਵੇਲੇ ਸਾਹਮਣੇ ਆਈ ਉਹ ਸਾਂਝੀ ਕੀਤੀ। ਲਗਭਗ 2 ਘੰਟੇ ਦੀ ਇਹਨਾਂ ਦੀ ਮੁਲਾਕਾਤ ਸੀ। ਇਸ ਤੋਂ ਇਲਾਵਾ ਬਹੁਤ ਵਾਰੀ ਕਿਆਸ ਰਾਈਆਂ ਨੇ ਕਿ ਜੀ ਕੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੁਖਬੀਰ ਬਾਦਲ ਨੂੰ ਇਹ ਕਹਿਣਗੇ ਵੀ ਤੂੰ ਸਿਆਸਤ 'ਚੋਂ ਬਾਹਰ ਹੈ ਹੁਣ ਔਰ ਤੂੰ ਛੱਡ ਦੇ ਜਿਹੜਾ ਹੈ ਉਹ ਇਹ ਸਾਰੇ ਨੂੰ, ਜਾਂ ਦੂਸਰੇ ਜਿਹੜੇ ਬਾਗੀ ਧੜੇ ਨੇ ਉਹਨਾਂ ਨੂੰ ਇਹ ਹੋਪ ਹੈ ਕਿ ਭਾਈ ਉਹ ਕੋਈ ਇਸ ਕਿਸਮ ਦਾ ਸੈਟਅਪ ਬਣਾ ਦੇਣ, ਪਾਰਲੀਮਾਨੀ ਬੋਰਡ ਬਣਾ ਦੇਣ ਜਾਂ ਕੋਈ ਹੋਰ ਬਣਾ ਦੇਣ ਕਿ ਉਹਨਾਂ ਦਾ ਵੀ ਬਹਾਲ ਹੋਏ ਜੋ ਉਹਨਾਂ ਦਾ ਸਟੇਟਸ ਹੈ। ਬਿਕਰਮ ਮਜੀਠੀਆ ਨੇ ਆਪਣਾ ਜਿਹੜਾ ਉਹ ਡਿਫੈਂਡਿੰਗ ਰੋ ਰੱਖੀ ਹੋਈ ਹੈ। ਪਰ ਕੁੱਲ ਮਿਲਾ ਕੇ ਜੇ ਤੁਸੀਂ ਸਾਰੇ ਨੂੰ ਦੇਖੋ, ਕਿਉਂਕਿ ਇਹ ਬਹੁਤ ਵਾਰ ਹੁੰਦਾ ਕਿਉਂਕਿ ਜਦੋਂ ਅਸੀਂ ਅਕਾਲ ਤਖਤ ਮੈਂਸ਼ਨ ਕਰਦੇ ਹਾਂ ਸਾਡੇ ਸਾਹਮਣੇ 4 ਸਦੀਆਂ ਦਾ ਅਕਾਲ ਤਖਤ ਔਰ ਜਿਸ 'ਚੋਂ ਸੱਚ, ਹੱਕ, ਇਨਸਾਫ, ਨਿਰਭੈਤਾ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਮੌਜੂਦਾ ਦੌਰ 'ਚ ਵੀ ਜੇ ਕਹਿਣਾ ਹੋਏ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਵਰਗੇ ਜਥੇਦਾਰ ਵੀ ਅਜੋਕੇ ਦੌਰ 'ਚ ਆਏ ਜਿਨ੍ਹਾਂ ਨੇ ਖੁੱਲ੍ਹ ਕੇ ਸੰਤ ਪਿੰਡਾਂ ਵਾਲਿਆਂ ਦਾ ਸਾਥ ਦਿੱਤਾ। ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ 1981 ਨੂੰ, ਜਥੇਦਾਰ ਅਜਨੋਆ ਨੇ ਉਹਨਾਂ ਦੇ ਗਲ 'ਚ ਹਾਰ ਪਾ ਕੇ ਉਹਨਾਂ ਨੂੰ ਵਿਦਾ ਕੀਤਾ ਸੀ ਔਰ ਆਪਣੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਸੰਤਾਂ ਨੂੰ ਫੌਰਨ ਨਾ ਛੱਡਿਆ ਗਿਆ ਤਾਂ ਮੈਂ ਜਥਾ ਲੈ ਕੇ ਗ੍ਰਿਫਤਾਰੀ ਦਿਆਂਗਾ। ਹਾਲਾਂਕਿ ਇੱਕ ਦੁਖਦ ਚੈਪਟਰ ਹੈ ਕਿ ਜਥੇਦਾਰ ਅਜਨੋਆ ਦੀ ਪਹਿਲਾਂ ਡੈਥ ਹੋ ਗਈ ਜੂਨ 84 ਤੋਂ, ਤੇ ਜੋ ਕਿਰਪਾਲ ਸਿੰਘ ਨੇ ਫਿਰ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਦਾ ਡਰਾਮਾ ਕੀਤਾ। ਜੇ ਜਥੇਦਾਰ ਅਜਨੋਆ ਹੁੰਦੇ ਤਾਂ ਕਹਾਣੀ ਕੋਈ ਹੋਰ ਹੁੰਦੀ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ। ਔਰ ਇਸੇ ਤਰ੍ਹਾਂ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇ ਅਕਾਲੀ ਫੂਲਾ ਸਿੰਘ ਤੋਂ ਜਥੇਦਾਰ ਅਜਨੋਹਾ ਤੱਕ ਉਸ ਲੈਵਲ ਦੇ ਨਿਰਭੈ ਜਥੇਦਾਰ ਰਹੇ ਤਾਂ ਇਸੇ ਅਕਾਲ ਤਖਤ ਤੇ ਇਹ
84 ਦੇ ਦੌਰ ਦਾ ਕਿਰਪਾਲ ਸਿੰਘ ਵੀ ਰਿਹਾ ਔਰ ਉਸ ਤੋਂ ਪਹਿਲਾਂ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸਿਰੋਪਾਓ ਦੇਣ ਵਾਲਾ ਜਥੇਦਾਰ ਅਰੂੜ ਸਿੰਘ ਵੀ ਰਿਹਾ, ਇਹ ਵੀ ਨਾਲ ਲੈ ਗਏ ਸੀ। ਹੁਣ ਜਿਹੜੀਆਂ ਬਹੁਤ ਵਾਰੀ ਹੋਪਸ ਇਹ ਇਕੱਠੀਆਂ ਹੋ ਜਾਂਦੀਆਂ ਨੇ ਜਾਂ ਆਸਾਂ ਅਸੀਂ ਕਰਨ ਲੱਗ ਜਾਂਦੇ ਫਿਰ ਨਿਰਾਸ਼ ਵੀ ਹੁੰਦੇ ਆ। ਬਿਲਕੁਲ ਉਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪਹਿਲੀ ਗੱਲ ਤਾਂ ਇਹ ਜਦੋਂ ਬਾਦਲਾਂ ਨੇ 1996-97 'ਚ ਮੋਗੇ ਦੇ ਵਿੱਚ ਇਹਨੂੰ ਪੰਜਾਬੀ ਪਾਰਟੀ ਐਲਾਨਿਆ, ਅਕਾਲੀ ਦਲ ਦੇ ਦਰਵਾਜ਼ੇ ਮੁਸਲਮਾਨਾਂ, ਹਿੰਦੂਆਂ, ਈਸਾਈਆਂ, ਪੰਜਾਬੀ ਪਾਰਟੀ ਦਾ ਮਤਲਬ ਸੀ ਕਿ ਜਿਹੜਾ ਅਕਾਲੀ ਦਲ ਦਾ ਖਾਸਾ ਸੀ। ਹੁਣ ਅਕਾਲੀ ਦਲ ਦਾ ਤਾਂ ਜਨਮ ਹੀ ਅਕਾਲ ਤਖਤ 'ਚੋਂ ਹੋਇਆ। ਇਕੱਲਾ ਇਹ ਨਹੀਂ ਕਿ ਮੈਂ ਅਕਾਲੀ ਫੂਲਾ ਸਿੰਘ ਦੇ ਜ਼ਮਾਨੇ ਦੇ ਅਕਾਲੀ ਦਲ ਦੀ ਗੱਲ ਕਰਦਾ, ਹੁਣ ਵੀ, ਔਰ ਇਹਦਾ ਆਪਣਾ ਇਤਿਹਾਸ ਹੈ ਕਿ ਜਥੇਦਾਰ ਤੇਜਾ ਸਿੰਘ ਪੁੱਚਰ ਜਿਨ੍ਹਾਂ ਨੇ ਇੱਕ ਜਥਾ ਲੈ ਕੇ ਦਲਿਤ ਸਿੰਘਾਂ ਦਾ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਸੀ, ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਤਾਂ ਮੰਨ ਲਿਆ ਬਹਿਸ ਤੋਂ ਬਾਅਦ ਕਿ ਉਹਨਾਂ ਦਾ ਪ੍ਰਸ਼ਾਦ ਕਬੂਲ ਕੀਤਾ। ਬੁੱਢਾ ਦਲ ਵਾਲੇ ਜਿਨ੍ਹਾਂ ਦੇ ਕੋਲ ਕੰਟਰੋਲ ਸੀ ਉਹ ਪਿਛਲੇ ਦਰਵਾਜ਼ਿਓਂ ਭੱਜ ਗਏ ਔਰ ਤੇਜਾ ਸਿੰਘ ਪੁੱਚਰ ਉਹਨਾਂ ਨੇ ਉਸ ਦਾ ਸੰਭਾਲ ਲਿਆ ਪ੍ਰਬੰਧ। ਫਿਰ ਉਹਨਾਂ ਨੂੰ ਲੱਗਾ ਕਿ ਭਾਈ ਕੀ ਹੋਏ, ਉਹਨਾਂ ਨੇ ਕਿਹਾ ਜੀ ਸਾਰੇ ਲਲਾਰੀਆਂ ਨੂੰ ਕਹਿ ਕੇ ਆਲੇ ਦੁਆਲੇ ਸ਼ਹਿਰ ਦੇ ਪੱਗਾਂ ਨੀਲੀਆਂ, ਔਰ ਇਵੇਂ ਨੀਲਾ ਰੰਗ ਵੀ ਅਕਾਲੀ ਦਲ ਦਾ ਬਣ ਗਿਆ। ਇਹਦੇ ਨਿੱਕੇ ਨਿੱਕੇ ਜਥੇ ਸੀ ਜਿਹੜੇ ਫਾਰਮ ਹੋਏ ਔਰ ਉਹਨਾਂ ਚੋਂ ਹੀ ਬਣਿਆ। ਸੋ ਅਕਾਲ ਤਖਤ ਔਰ ਅਕਾਲੀ ਦਲ ਇਹ ਜਿਹਦਾ ਬੇਸ ਹੀ ਪੰਥ ਦੀਆਂ ਵੈਲਿਊਜ਼ ਨੂੰ ਪ੍ਰੋਟੈਕਟ ਕਰਨਾ ਸੀ। 104 ਸਾਲ ਪਹਿਲਾਂ ਦੀ ਇਹ ਕਹਾਣੀ ਹੈ 1920 ਦੀ, ਜਦੋਂ ਕਿ ਅਕਾਲੀ ਦਲ ਹੋਂਦ ਚਾਹੁੰਦਾ ਹੈ। ਹੁਣ ਇਹਨਾਂ 104 ਵਰਿਆਂ 'ਚ ਜੋ ਬੇੜਾ ਗਰਕ ਬਾਦਲਾਂ ਦੇ ਇਸ ਕੋੜਵੇਂ ਨੇ ਕੀਤਾ, ਜਿਸ ਲੈਵਲ ਤੇ ਲਿਆ ਕੇ ਖੜਾ ਕੀਤਾ ਕਿ ਜਿਹੜਾ 5 ਵਾਰ ਜਿਸ ਪਾਰਟੀ ਦੀ ਹਕੂਮਤ ਦਾ ਚੀਫ ਮਿਨਿਸਟਰ ਰਿਹਾ ਹੋਏ, ਹਾਲ ਇਹ ਹੋਏ ਕਿ ਅੱਜ ਸਿਰਫ 3 ਮੈਂਬਰ ਉਹਦੇ ਅਸੈਂਬਲੀ 'ਚ ਹੋਣ 117 ਚੋਂ, ਔਰ 13 ਮੈਂਬਰ ਪਾਰਲੀਮੈਂਟ 'ਚੋਂ ਇੱਕ, ਉਹ ਵੀ ਕਿਵੇਂ ਉਹਨੂੰ ਜਿਤਾਇਆ ਬੀਬਾ ਹਰਸਿਮਰਤ ਕੌਰ ਨੂੰ, ਉਹ ਹਰ ਇੱਕ ਨੂੰ ਪਤਾ ਹੈ। ਔਰ ਤੋਏ ਹੋ ਰਹੀ ਹੋਏ ਔਰ ਫਿਰ ਵੀ ਜਿਹੜਾ ਕੋਈ ਗੱਦੀ ਨਾਲ ਚੰਬੜਿਆ ਹੋਏ। ਗੱਲ ਕੱਲਾ ਇਹ ਨਹੀਂ ਹੈ ਵੀ ਸੁਖਬੀਰ ਬਾਦਲ ਲਾਂਭੇ ਹੋ ਜਾਏ ਤੇ ਬਾਕੀ ਜਿਹੜੇ ਅਲੀ ਬਾਬਾ 40 ਚੋਰ ਨੇ ਉਹਨਾਂ ਦੇ ਹਵਾਲੇ ਹੋ ਜਾਏ ਜਾਂ ਕੋਈ ਉਹਨਾਂ 'ਚੋਂ ਹੋਰ ਨਿਕਲ ਆਏਗਾ। ਹੁਣ ਕਿਉਂਕਿ ਗਿਆਨੀ ਰਘਬੀਰ ਸਿੰਘ ਵੀ ਉਸੇ ਕਲਰਜੀ ਰਾਹੀਂ ਆਏ ਨੇ, ਜਿਹੜਾ ਉਹ ਪਹਿਲਾਂ ਸੇਵਾਦਾਰ ਭਰਤੀ ਹੋਇਆ, ਫਿਰ ਹੌਲੀ ਹੌਲੀ ਅਰਦਾਸੀਆ ਬਣਿਆ, ਫਿਰ ਗ੍ਰੰਥੀ ਬਣਿਆ, ਫਿਰ ਹੈੱਡ ਗ੍ਰੰਥੀ, ਫਿਰ ਉਹ ਪੂਰੀ ਜਿਹੜਾ ਕਲਰਜੀ ਦਾ ਅਪਵਰਡ ਚਾਰਟ ਹੈ। ਸੋ ਉਹਨਾਂ 'ਚੋਂ ਇਹ ਐਕਸਪੈਕਟ ਕਰਨਾ ਕਿ ਉਹ ਇਸ, ਔਰ ਫਿਰ ਦੂਸਰਾ ਪਾਰਟ, ਨਾ ਸਿਰਫ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬੀਅਤ ਦੇ ਨਾਲ ਜੋੜਿਆ। ਹੁਣ ਇੱਕ ਪਾਸੇ ਤਾਂ RSS ਦੀ ਆਊਟਫਿਟ BJP ਹੈ, ਜਿਹੜਾ ਮੰਦਰਾਂ ਦੇ ਵਿੱਚ ਬਹਿ ਕੇ ਪੁਜਾਰੀ ਬਣ ਕੇ ਪੂਜਾ ਵੀ ਕਰਦਾ ਮੋਦੀ। ਉਹ ਨਫ਼ਰਤ ਦੇ ਨਾਂ ਥੱਲੇ ਹਿੰਦੂਤਵਾਦੀ ਲੋਕਾਂ ਨੂੰ, ਮੁਸਲਮਾਨਾਂ ਦੇ ਖਿਲਾਫ ਜੋ ਨੈਗੇਟਿਵਿਟੀ ਉਹ ਵੀ ਹੈ। ਲੇਕਿਨ ਸੁਪਰੀਮ ਕੋਰਟ ਤੋਂ ਇਹ ਫੈਸਲਾ ਲਿਆ ਹੋਇਆ ਕਿ ਜੀ ਇਹ ਜਿਹੜਾ ਹਿੰਦੂਤਵਾ ਹੈ, ਇਹ ਹਿੰਦੂ ਕੋਈ ਮਜ਼ਹਬ ਨਹੀਂ ਹੈ, ਇਹ ਵੇ ਆਫ ਲਾਈਫ ਹੈ, ਇਹ ਜੀਵਨ ਜਾਚ ਹੈ। ਭਾਈ ਜੇ ਇਹ ਇਸ ਲਈ ਤੁਸੀਂ ਹਿੰਦੂਤਵਾ ਦੀ ਗੱਲ ਕਰ ਸਕਦੇ ਹੋ, ਉਹ ਧਰਮ, ਔਰ ਅਦਰਵਾਈਜ਼ ਜੇ ਕੋਈ ਧਰਮ ਦਾ ਇਸਤੇਮਾਲ ਕਰੇਗਾ ਤੇ ਉਹ ਪਾਰਟੀ ਦੀ ਰੈਕਗਨੀਸ਼ਨ ਕੈਂਸਲ ਹੋ ਜਾਏਗੀ। ਹੁਣ ਸਿੱਖੀਜ਼ਮ ਤੋਂ ਵੱਧ ਕੇ ਸਿੱਖਾਂ ਦੇ ਲਈ ਵੇ ਆਫ ਲਾਈਫ ਸਿੱਖੀ ਹੈ। ਬਿਲਕੁਲ। ਔਰ ਇੱਥੋਂ ਹੀ ਸਾਡੇ ਆਧਾਰ ਮੋਰਚੇ ਲੱਗਦੇ ਰਹੇ, ਔਰ ਇੱਥੋਂ ਹੀ ਜਿਹੜੇ ਗਾਂਧੀ ਨੇ ਜਦੋਂ ਚਾਬੀਆਂ ਦਾ ਮੋਰਚਾ ਫਤਹ ਹੋਇਆ ਤਾਂ ਉਹਨੇ ਕਿਹਾ ਜੀ ਅੱਧੀ ਲੜਾਈ ਜਿੱਤ ਲਈ ਹੈ, ਅਗਲੇ ਬਾਕੀ ਵੀ ਆਜ਼ਾਦ ਕਰਾਓ। ਇਸੇ ਸਾਰੇ ਅਕਾਲ ਤਖਤ ਦੇ ਮੋਰਚਿਆਂ ਨੂੰ ਇਹਨਾਂ ਦੇ ਲਈ ਤਾਂ ਕੋਈ ਔਖਾ ਨਹੀਂ ਸੀ ਕਿ ਵੀ ਇਹ ਇਸ ਲਾਈਨ ਨੂੰ ਕਰਨਾ ਕਿ ਵੀ ਜੇ ਤੁਹਾਡਾ ਹਿੰਦੂ, ਔਰ ਉਸੇ ਹੀ 97-98 ਦੇ ਦੌਰ 'ਚ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਹਿੰਦੂਤਵਾ ਵੇ ਆਫ ਲਾਈਫ ਹੈ, ਸਿੱਖ ਵੀ ਤਾਂ ਵੇ ਆਫ ਲਾਈਫ ਹੈ। ਲੇਕਿਨ ਇਹਨਾਂ ਨੇ ਉਸ ਇਹਨਾਂ ਗਿਨਾਂ ਦੇ ਅੰਦਰ ਉਹ ਪਾਵਰ ਦੀ ਭੁੱਖ ਸੀ। ਬਾਦਲਾਂ ਨੇ ਅਕਾਲੀ ਦਲ ਦਾ ਸਿੱਖ ਕਰੈਕਟਰ ਬਦਲ ਕੇ ਜੀ ਇਹ ਪੰਜਾਬੀ ਪਾਰਟੀ ਹੈ, ਸੰਵਿਧਾਨ ਵੀ ਦੋ ਲਈ ਫਿਰਦੇ ਨੇ। ਇੱਕ ਮਰ ਗਿਆ ਜਿਹਨੇ ਇਹਨਾਂ ਦੇ ਸੰਵਿਧਾਨ ਨੂੰ ਵੀ ਚੈਲੰਜ ਕੀਤਾ ਸੀ ਕਿ ਅਸਲੀ ਤਾਂ ਸਿੱਖੀ ਦਾ ਸੰਵਿਧਾਨ ਹੈ। ਪਰ ਦਿੱਕਤ ਇਹ ਹੈ ਕਿ ਵੀ ਨਾ ਤਾਂ ਇਹਨਾਂ 'ਚੋਂ ਕੋਈ ਸਿੱਖੀ ਨੂੰ ਪਰਨਾਇਆ ਹੋਇਆ, ਨਾ ਸਿੱਖੀ ਲਈ ਖਲੋਣਾ ਚਾਹੁੰਦਾ ਹੈ। ਵੱਡੇ ਵੱਡੇ ਵਪਾਰਕ ਅਦਾਰੇ, ਹੋਟਲ ਦੂਜੇ ਤੀਜੇ ਬਣਾਏ ਹੋਏ ਨੇ, ਉਸ 'ਚੋਂ ਜਿਹੜਾ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਤੇ ਜਥੇਦਾਰਾਂ ਦਾ ਹਾਲ ਅਸੀਂ ਦੇਖ ਹੀ ਰਹੇ ਹਾਂ ਕਿ ਭਾਈ ਹੁਣ ਉਹ ਗੁੰਡਾ ਜਿਹੜਾ ਇੱਕ ਪਟਨਾ ਸਾਹਿਬ ਦਾ ਆਪਣੇ ਆਪ ਨੂੰ ਜਥੇਦਾਰ ਕਿੰਨੀ ਵਾਰੀ ਕਦੇ ਅਦਾਲਤਾਂ 'ਚੋਂ ਬਣ ਗਿਆ, ਕਦੇ BJP ਨੇ ਬਣਾਤਾ ਇਕਬਾਲ ਸਿੰਘ। ਹੁਣ ਉਹਨੇ ਕੋਈ ਅਵਗਿਆ ਕੀਤੀ ਸੀ ਜਾਂ ਅਵਗਿਆ ਤਾਂ ਉਹ ਕਰਦਾ ਹੀ ਅਵਗਿਆ। 2 ਦਿਨ ਪਹਿਲਾਂ ਹੀ ਉਹਨੂੰ ਸਜ਼ਾ ਸੁਣਾਈ ਉਹਨਾਂ ਨੇ ਜੀ। ਉਹਨਾਂ ਨੂੰ ਕਿਹਾ ਜੀ 5 ਪਾਠ ਤੁਸੀਂ ਵਾਧੂ ਜਪਜੀ ਸਾਹਿਬ ਦੇ ਕਰਨੇ ਨੇ, ਇੰਨਾ ਇੱਕ ਕੀਰਤਨ ਘੰਟਾ ਤੁਸੀਂ ਵਾਧੂ ਸੁਣਨਾ, ਫਿਰ ਤੁਸੀਂ ਇੰਨੇ ਰੁਪਏ ਦੀ ਆ ਕੇ ਦੇਖ ਕਰਾਣੀ ਆ ਅਕਾਲ ਤਖਤ। ਹੁਣ ਪਹਿਲੀ ਗੱਲ ਤਾਂ ਇਹਨਾਂ ਨੇ ਇਵੇਂ ਬਣਾ ਦਿੱਤਾ ਜਿਵੇਂ ਪਾਠ ਕਰਨਾ ਕੋਈ ਸਜ਼ਾ ਹੁੰਦੀ ਹੈ। ਭਾਈ
ਇੱਕ ਪਾਸੇ ਤਾਂ ਉਹ ਨੇ ਜਿਹੜੇ ਚਾਅ ਨਾਲ ਹੁੰਦਾ ਸੀ ਜੀ ਵੀ ਮੈਂ ਇਹ ਪ੍ਰਣ ਕਰਦਾ ਵੀ ਮੈਂ 100 ਪਾਠ ਜਪਜੀ ਸਾਹਿਬ ਦੇ ਵਾਧੂ ਕਰਾਂਗਾ। ਉਹ ਤੁਹਾਡਾ ਆਪਣੇ ਆਪ ਨਾਲ ਇੱਕ ਡਿਸਪਲਿਨ ਹੁੰਦਾ ਹੈ ਜਿਹਦੇ 'ਚ, ਔਰ ਹਾਲਾਂਕਿ ਸਿੱਖੀ 'ਚ ਗਿਣਤੀਆਂ ਮਿਣਤੀਆਂ ਦੀ ਕੋਈ ਥਾਂ ਨਹੀਂ ਹੈ ਕਿ ਤੁਸੀਂ ਮਿੱਥ ਕੇ ਕੁਛ ਇਸ ਕਿਸਮ ਦਾ ਕਰਨਾ ਹੈ। ਇਹ ਤਾਂ ਪ੍ਰੇਮ ਦੀ ਖੇਡ ਹੈ, ਪ੍ਰੇਮ ਦੀ ਖੇਡ ਹੈ। ਪਰ ਤੁਸੀਂ ਉਹਨਾਂ ਨੂੰ ਉਸ ਲੈਵਲ ਦੇ ਬੰਦੇ ਨੂੰ ਇਹ ਕਹਿ ਕੇ ਕਿ ਜੀ ਬਾਤ ਤੂੰ 1 ਘੰਟਾ ਪਾਠ ਕਰ ਲੈ, ਕੀਰਤਨ ਸੁਣ ਲੈ, ਦੇ ਕਰਾ ਦੇ, ਉਹਨਾਂ ਨੂੰ ਕੋਈ ਜੀ ਸਜ਼ਾ ਲਾਤੀ ਅਕਾਲ ਤਖਤ ਨੇ। ਸੋ ਜਦੋਂ ਤੁਸੀਂ ਇਸ ਲੈਵਲ ਦੀਆਂ ਇਹਨਾਂ ਦਾ ਹਾਲ ਦੇਖਦੇ ਹੋ ਤੇ ਫਿਰ ਕਿਸੇ ਨੂੰ ਇਹ ਐਕਸਪੈਕਟੇਸ਼ਨ ਹੋਏ ਵੀ ਇਹ ਮਰਿਆ ਪਿਆ ਸਾਰਾ ਜਿਹੜਾ ਸੱਪ ਸਾਰਿਆਂ ਨੇ ਰਲ ਮਿਲ ਕੇ ਆ ਕੇ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਦੇ ਗਲ ਦੁਆਲੇ ਪਾ ਦਿੱਤਾ ਕਿ ਭਾਈ ਇਹਦੇ 'ਚੋਂ ਜਿੰਦਾ ਉਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਜਾਨ ਫੂਕੋ ਤੇ ਫਿਰ ਅਕਾਲੀ ਦਲ ਦੀਆਂ ਵਾਗਾਂ ਸਾਡੇ ਹੱਥ ਫੜਾਓ। ਮੈਨੂੰ ਲੱਗਦਾ ਕਿ ਵੀ ਇਹ ਇਸ 'ਚੋਂ ਕੁਝ ਕੱਢਣ ਪਾਉਣ ਨੂੰ ਨਹੀਂ ਹੋਣਾ, ਔਰ ਇਹ ਅੱਗੋਂ ਅਕਾਲ ਤਖਤ ਦੇ ਰੁਤਬੇ ਨੂੰ ਡੇਗਣ ਵਾਲੀ ਗੱਲ ਹੋਏਗੀ, ਕਿਉਂਕਿ ਇੱਕ ਸਿਰ ਤੇ ਇਹ ਵੀ ਤਲਵਾਰ ਲਟਕਾਉਣ ਵਾਲੀ ਜੀ ਅਕਾਲ ਤਖਤ ਦਾ ਜਥੇਦਾਰ ਤਾਂ ਧਾਰਮਿਕ ਪਾਠ ਦੇ ਉੱਤੇ ਤਾਂ ਸਜ਼ਾ ਦੇ ਸਕਦਾ ਹੈ, ਸਿਆਸਤ ਤਾਂ ਉਹ ਕਰ ਹੀ ਨਹੀਂ ਸਕਦੇ। ਉਹ ਕਹਿ ਹੀ ਨਹੀਂ ਸਕਦੇ ਕਿ ਜੀ ਤੁਸੀਂ ਚੋਣ ਇਵੇਂ ਲੜੋ ਤਾਂ ਉਵੇਂ ਨਾ ਲੜੋ, ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਡੰਡਾ ਹੈ। ਪਹਿਲੀ ਗੱਲ ਤਾਂ ਅਕਾਲ ਤਖਤ ਧਾਰਮਿਕ ਸਜ਼ਾਵਾਂ ਲਈ ਜਾਂ ਇਹ ਤਾਂ ਲੋਕਲ 5 ਪਿਆਰੇ ਲੋਕਲ ਸੰਗਤ ਦੇ ਕੋਲ ਵੀ ਰਾਈਟ ਹੈ। ਅਕਾਲ ਤਖਤ ਸੋਵਰਨਿਟੀ ਇੰਡੀਪੈਂਡੈਂਸ ਦਾ ਪ੍ਰਤੀਕ ਹੈ। ਅਕਾਲ ਤਖਤ ਦੀ ਅਗਵਾਈ 'ਚ ਮੋਰਚੇ ਦਾ 20th ਸੈਂਚਰੀ 'ਚ ਆਏ, 18th ਸੈਂਚਰੀ 'ਚ ਵੀ ਅਸੀਂ ਕਿ ਕਸੂਰ ਫਤਿਹ ਕਰਨਾ। ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਲਾਹੌਰ ਫਤਿਹ ਕਰਨਾ, ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਅਬਦਾਲੀ ਨੂੰ ਡੱਕਣਾ। ਸੋ ਜਿਹਨੂੰ ਅਸੀਂ ਤਖਤ ਆਫ ਦਾ ਟੈਂਪੋਰਲ ਕਹਿੰਦੇ ਆ, ਮੀਰੀ ਦਾ ਤਖਤ ਕਹਿੰਦੇ ਆ, ਉਹਨੂੰ ਅਸੀਂ ਅੱਜ ਉਹ ਪਾਠ ਸੁਣਾਉਣ ਤੇ ਜਿਹੜਾ ਉਹ ਕੀਰਤਨ ਸੁਣਨ ਦੀਆਂ ਸਜ਼ਾਵਾਂ ਦੇ ਨਾਲ ਜੋੜ ਕੇ ਔਰ ਇਹਨੂੰ ਵਿੱਚੇ ਜੀ ਮਿਲਗੋਬਾ ਕਰ ਰਹੇ। ਸੋ ਮੈਨੂੰ ਨਹੀਂ ਲੱਗਦਾ ਵੀ ਇਸ ਸਾਰੇ 'ਚੋਂ ਕੋਈ ਕੱਢਣ ਪਾਣ ਨੂੰ ਹੋਣਾ। ਚਰਨਿੰਗ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ। ਇਸ 'ਚੋਂ ਸਿੱਖ ਕੌਮ ਨੇ ਦੇਖਣਾ ਕਿ ਭਾਈ ਹੁਣ ਇਹ ਜਿਹੜੀਆਂ ਸਾਰੀਆਂ ਡਰਾਮੇਬਾਜ਼ੀਆਂ ਜਾਂ ਨੌਟੰਕੀਆਂ ਨੇ ਇਹਨਾਂ ਦੀਆਂ ਜਾਂ ਇਹਨਾਂ ਦੇ ਬਣਾਏ ਲੋਕਾਂ, ਉਹਨਾਂ 'ਚੋਂ ਪਾਸੇ ਨਿਕਲ ਕੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਟਰਗਲ ਦੇ ਉੱਤੇ ਫੋਕਸ ਕਰਨਾ ਹੀ ਅਲਟੀਮੇਟ ਸੋਲੂਸ਼ਨ ਹੋਏਗਾ। ਬਾਕੀ ਕੁਝ ਵੀ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।